ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਜਿਸ ਵਿੱਚ ਹੁੰਦੇ ਨੇ ਬਲਤੇਜ ਪੰਨੂ ਜੀ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਪੈਰਤੀ ਕਲੋਵਸ, ਚਰਨਜੀਤ ਸਿੰਘ ਬਟਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਮਨਦੀਪ ਸਿੰਘ, ਸਰਬਜੀਤ ਕੌਰ ਸਨੋ ਜੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਯੂਕਰੇਨ ਦੀ ਜੰਗ ਦਾ ਅਸਰ ਦੀ ਗੱਲ ਕਰਦੇ ਹਾਂ। ਪੰਜਾਬ ਹਰਿਆਣਾ ਦੇ ਲੋਕ ਯੂਕਰੇਨ ਦੇ ਵਿੱਚ ਫਸੇ ਹੋਏ ਆ। ਕੋਈ ਬਹੁਤ ਵੱਡੀ ਗਿਣਤੀ ਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਤਾਂ ਸਟੂਡੈਂਟ ਜਾਂਦੇ ਆ ਇੱਥੋਂ, ਮੈਡੀਕਲ ਲਾਈਨ ਵਾਲੇ ਜ਼ਿਆਦਾ ਨੇ। MBBS ਉੱਥੋਂ ਕਰਨ ਦੇ ਵਾਸਤੇ ਜਾਂਦੇ ਨੇ, MD ਕਰਨ ਦੇ ਵਾਸਤੇ ਉੱਥੋਂ ਜਾਂਦੇ ਨੇ। ਸਸਤੀ ਆ ਇੱਥੇ, ਉਹਨੂੰ ਮੰਨਿਆ ਜਾਂਦਾ ਭਾਰਤ ਦੇ ਵਿੱਚ, ਤਾਂ ਕਰਕੇ ਜਾਂਦੇ ਨੇ। ਹਰਿਆਣੇ ਦੇ ਬਹੁਤ ਸਾਰੇ ਲੋਕ ਉੱਥੇ ਫਸੇ ਹੋਏ ਨੇ। ਕੱਲੇ ਕਰਨਾਲ ਏਰੀਏ ਦੇ ਹੀ ਜਿਹੜੇ ਉਹ 1000 ਤੋਂ ਉੱਪਰ ਲੋਕ ਫਸੇ ਹੋਏ ਨੇ। 6000 ਦੇ ਕਰੀਬ ਜਿਹੜਾ ਜੀ ਉਹ ਹਰਿਆਣੇ ਦਾ ਲੋਕ ਉੱਥੇ ਫਸੇ ਨੇ, ਜਿਨ੍ਹਾਂ ਦੇ ਵਿੱਚੋਂ ਬਹੁਤੇ ਸਟੂਡੈਂਟ ਨੇ। ਇੱਥੇ ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੇ ਸਟੂਡੈਂਟ ਜਿਹੜੇ ਨੇ, ਉਹਨਾਂ ਦੇ ਮਾਪੇ ਇੱਥੇ ਫਿਕਰਮੰਦ ਨੇ। ਮੁਕਤਸਰ, ਚੰਡੀਗੜ੍ਹ, ਲੁਧਿਆਣਾ, ਜਲੰਧਰ, ਇਹਨਾਂ ਸਾਰੇ ਥਾਵਾਂ ਦੇ ਸਟੂਡੈਂਟ ਉੱਥੇ ਫਸੇ ਹੋਏ ਨੇ। ਔਰ ਇਹਨਾਂ ਦੇ ਮਾਪਿਆਂ ਦੇ ਵੱਲੋਂ ਜਿਹੜਾ ਸਰਕਾਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਮਦਦ ਕਰਨ ਉਹਨਾਂ ਦੀ। ਹੁਣ ਤੋਂ ਕੁਝ ਸਮਾਂ ਪਹਿਲਾਂ ਇੱਕ ਭਗਵੰਤ ਮਾਨ ਹੋਰਾਂ ਨੇ ਵੀ ਨੰਬਰ ਜਾਰੀ ਕੀਤਾ ਪਾਰਟੀ ਦੇ ਵੱਲੋਂ ਕਿ ਜਿਨ੍ਹਾਂ ਦੇ ਉੱਤੇ ਫਸੇ ਨੇ ਉਹਦੇ ਉੱਤੇ ਜਿਹੜੇ ਭੇਜਣ ਜਾਣਕਾਰੀ, ਤਾਂ ਕਿ ਕੇਂਦਰ ਦੀ ਸਰਕਾਰ ਤੱਕ ਉਹ ਪਹੁੰਚਾਇਆ ਜਾ ਸਕੇ। ਕੇਂਦਰ ਦੀ ਸਰਕਾਰ ਦੀ ਰਾਤ ਮੀਟਿੰਗ ਹੋਈ ਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਯੂਕਰੇਨ ਦੇ ਵਿੱਚ ਫਸੇ ਜਿਹੜੇ ਲੋਕ ਨੇ ਭਾਰਤ ਦੇ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੱਢਣ ਲਈ, ਕਿਉਂਕਿ 에ਅਰਪੋਰਟ ਬੰਦ ਹੋ ਗਿਆ ਉੱਥੇ। ਹੁਣ ਵੱਡੀ ਸਮੱਸਿਆ ਇਸ ਗੱਲ ਤੋਂ ਆ ਰਹੀ ਹੈ, ਜੇ 에ਅਰਲਾਈਨ ਦੇ ਰਾਹੀਂ ਕੱਢਣ ਦੀ ਕੋਸ਼ਿਸ਼ ਵੀ ਕਰਨਗੇ ਤੇ ਕਿੱਧਰੋਂ ਦੀ ਲੈ ਕੇ ਆਉਣਗੇ, ਇਹ ਵੱਡਾ ਸਵਾਲ ਹੈ। ਉਧਰ ਜਿਹੜੇ ਇੱਥੋਂ ਬਿਜ਼ਨਸ ਕਰਨ ਵਾਲੇ ਨੇ ਪੰਜਾਬ ਤੋਂ, ਉਹ ਵੀ ਬੜਾ ਵੱਡਾ ਬਿਜ਼ਨਸ ਹੁੰਦਾ ਜੀ ਯੂਕਰੇਨ ਦੇ ਨਾਲ ਤੇ ਰਸ਼ੀਆ ਦੇ ਨਾਲ। 500 ਕਰੋੜ ਰੁਪਏ ਤੋਂ ਵੱਧ ਦੀ ਪੇਮੈਂਟ ਜਿਹੜੀ ਆ ਉਹ ਅਟਕ ਗਈ ਆ ਬਿਜ਼ਨਸਮੈਨਾਂ ਦੀ, ਪੰਜਾਬ ਦਿਆਂ ਦੀ। ਔਰ ਯੂਕਰੇਨ ਨੂੰ 160 ਕਰੋੜ ਰੁਪਏ ਦਾ ਬਿਜ਼ਨਸ ਹੁੰਦਾ ਤੇ 320 ਕਰੋੜ ਰੁਪਏ ਦਾ ਬਿਜ਼ਨਸ ਜਿਹੜਾ ਉਹ ਰਸ਼ੀਆ ਨੂੰ ਹੁੰਦਾ। ਇਹ ਸਾਰਾ ਕੁਝ ਪੰਜਾਬ ਦੇ ਥਰੂ ਜਾਂਦਾ ਇਹਨਾਂ ਦੋਨਾਂ ਨੂੰ। ਯੂਕਰੇਨ ਨੂੰ ਚੌਲ, ਇਲੈਕਟ੍ਰੀਕਲ ਗੁੱਡਸ, ਆਟੋ ਪਾਰਟਸ, ਟਰੈਕਟਰਾਂ ਦੇ ਪਾਰਟਸ, ਹੈਂਡ ਟੂਲਸ, ਹਾਰਡਵੇਅਰ, ਟਾਇਰ ਟਿਊਬਾਂ, ਦਵਾਈਆਂ, ਸਰਜੀਕਲ ਇਕਵਿਪਮੈਂਟ, ਟੈਕਸਟਾਈਲ ਤੇ ਹੌਜ਼ਰੀ ਜਾਂਦੀ ਹੈ। ਜਦੋਂ ਕਿ ਰਸ਼ੀਆ ਨੂੰ ਚਾਹ ਪੱਤੀ, ਚੌਲ, ਟਾਇਰ ਟਿਊਬ, ਕੈਮੀਕਲ, ਪ੍ਰਿੰਟਿੰਗ, ਸਟੇਸ਼ਨਰੀ ਗੁੱਡ, ਬੇਕਰੀ ਦਾ ਸਮਾਨ, ਟਾਇਰ ਟਿਊਬ, ਦਵਾਈਆਂ, ਹਾਰਡਵੇਅਰ, ਟੈਕਸਟਾਈਲ, ਹੌਜ਼ਰੀ, ਇਹ ਸਾਰੀਆਂ ਜਾਂਦੀਆਂ ਨੇ। ਇਹ ਜਾਂਦੀਆਂ ਪੰਜਾਬ ਦੇ ਥਰੂ ਨੇ। ਔਰ ਪੰਜਾਬ ਨੂੰ ਯੂਕਰੇਨ ਜਾਂ ਰਸ਼ੀਆ ਤੋਂ ਕੁਝ ਨਹੀਂ ਆਉਂਦਾ, ਕਿਉਂਕਿ ਉਹ ਡਾਇਰੈਕਟਲੀ ਜੇ ਆਉਂਦਾ ਹੋਊਗਾ ਤਾਂ ਮੁਲਕ ਪੱਧਰ ਦੇ ਉੱਤੇ ਆਉਂਦਾ ਹੋਊਗਾ। ਇੱਥੋਂ ਜਾਂਦਾ ਬਹੁਤ ਸਾਰਾ ਕੁਝ ਹੈ। ਇਹਦੇ ਨਾਲ ਜਿਹੜਾ ਇਸ ਹਮਲੇ ਦੇ ਨਾਲ ਪੰਜਾਬ ਦੀ ਇੰਡਸਟਰੀ ਦੇ ਉੱਤੇ ਵੱਡਾ ਅਸਰ ਪੈ ਰਿਹਾ ਔਰ ਪੈ ਸਕਦਾ। ਖਾਸ ਤੌਰ ਦੇ ਉੱਤੇ ਜਿਹੜਾ ਵਪਾਰੀ ਵਰਗ ਆ ਉਹ ਡਰ ਗਿਆ ਇਸ ਗੱਲ ਨੂੰ ਲੈ ਕੇ। 500 ਕਰੋੜ ਰੁਪਈਏ ਦੀ ਪੇਮੈਂਟ ਬਹੁਤ ਵੱਡੀ ਹੁੰਦੀ ਆ ਉਹਨਾਂ ਦੇ। ਜਦੋਂ ਇਹ ਪੈਸੇ ਫਸ ਗਏ ਆ, ਇਹ ਲੜਾਈ ਕਿੰਨੀ ਦੇਰ ਚੱਲਦੀ ਹੈ ਅਜੇ ਕੁਝ ਨਹੀਂ ਪਤਾ। ਵੈਸੇ ਚਾਂਸ ਤਾਂ ਲੱਗਦੇ ਆ ਕਿ ਬਹੁਤੀ ਦੇਰ ਲੜਾਈ ਨਹੀਂ ਚੱਲੂਗੀ, ਛੇਤੀ ਇਹ ਖਤਮ ਹੋ ਜੂਗੀ, ਕਿਉਂਕਿ ਜਿਹੜੀਆਂ ਨਾਟੋ ਵਗੈਰਾ ਉਹ ਰੌਲਾ ਰੌਲਾ ਪਾਉਂਦੇ ਸੀਗੇ, ਕੋਈ ਮਦਦ ਦੇ ਵਾਸਤੇ ਤਾਂ ਆਇਆ ਨਹੀਂ। UNO ਦੇ ਹੱਥ ਪੱਲੇ ਕੁਝ ਨਹੀਂਗਾ। ਰਸ਼ੀਆ ਦੇ ਕੋਲੇ ਵੀਟੋ ਪਾਵਰ ਹੈ, ਉਹਦੇ ਨਾਲ ਸਾਥ ਦੇ ਰਿਹਾ ਚਾਈਨਾ, ਉਹਦੇ ਕੋਲੇ ਵੀਟੋ ਪਾਵਰ ਹੈ। ਤੋ ਇਸ ਕਰਕੇ ਇਹ ਉਮੀਦ ਕਰਨੀ ਚਾਹੀਦੀ ਹੈ ਤੇ ਹੋਣਾ ਵੀ ਚਾਹੀਦਾ ਕਿ ਹਮਲਾ ਇਹ ਜਿੰਨੀ ਛੇਤੀ ਹੋ ਸਕਦਾ ਖਤਮ ਹੋਵੇ, ਕਿਉਂਕਿ
ਨੁਕਸਾਨ ਬਹੁਤ ਵੱਡੇ ਪੱਧਰ ਦੇ ਉੱਤੇ ਹੋਣਾ ਸ਼ੁਰੂ ਹੋ ਗਿਆ, ਚਾਹੇ ਉੱਥੇ ਜਿਹੜੇ ਸਿਵਿਲੀਅਨ ਨੇ ਉਹਨਾਂ ਦਾ, ਚਾਹੇ ਉੱਥੇ ਉਹਦੀ ਟੁੱਟ ਭੱਜ ਦਾ, ਤੇ ਚਾਹੇ ਵਿਦੇਸ਼ਾਂ ਦੇ ਜਿਹੜੇ ਲੋਕ ਫਸੇ ਹੋਏ ਨੇ ਉਹ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ। ਬਿਲਕੁਲ ਜੀ, ਜਿਹੜੇ ਲੋਕ ਉੱਥੇ ਫਸੇ ਤਾਂ ਕਈ ਦਿਨਾਂ ਦਾ ਹੀ ਰੌਲਾ ਪਾ ਰਹੇ ਆ। ਤਾਂ ਅੱਗੇ ਵਿਕਰਮ ਮਜੀਠੀਆ ਦੀ ਗੱਲ ਕਰੀਏ, ਪਟਿਆਲਾ ਜੇਲ੍ਹ ਜ਼ਮਾਨਤ ਤੇ ਸੁਣਵਾਈ ਅੱਜ। ਕੱਲ ਐਕਚੁਅਲੀ ਇਹਨੇ ਸਰੈਂਡਰ ਕੀਤਾ ਜੀ ਮੋਹਾਲੀ ਦੀ ਅਦਾਲਤ ਦੇ ਵਿੱਚ। ਮੈਂ ਕੱਲ ਵੀ ਇਹਦਾ ਵਿਸਥਾਰ ਦੱਸਿਆ ਸੀਗਾ ਕਿ ਜਿਹੜੇ ਉਦੋਂ ਕੁਝ ਲੋਕਾਂ ਨੇ ਊਂ ਹੀ ਇਹਨਾਂ ਨੇ ਰੌਲਾ ਪਾਤਾ ਸੀ ਜੀ, ਵਿਕਰਮ ਮਜੀਠੀਏ ਨੂੰ ਜਿਹੜੀ ਉਹ ਗਾਊਂ ਜ਼ਮਾਨਤ ਮਿਲ ਗਈ ਆ, ਉਹ ਗਾਊਂ ਜ਼ਮਾਨਤ ਨਹੀਂ ਸੀਗੀ, ਉਹ ਕੁਝ ਦਿਨਾਂ ਦੇ ਵਾਸਤੇ ਰਾਹਤ ਦਿੱਤੀ ਸੀਗੀ ਅਦਾਲਤ ਨੇ ਚੋਣਾਂ ਲੜਨ ਦੇ ਵਾਸਤੇ। ਤੇ ਉਹਦੇ ਵਿੱਚ ਬੜਾ ਕਲੀਅਰ ਲਿਖਿਆ ਹੋਇਆ ਸੀਗਾ ਕਿ 23 ਤਰੀਕ ਤੱਕ ਇਹ ਪਰਮਿਸ਼ਨ ਹੈ, 23 ਦੀ ਰਾਤ 12 ਵਜੇ ਤੱਕ ਦੀ ਇਹ ਪਰਮਿਸ਼ਨ ਸੀ। ਤੇ ਇਹ ਆਖਿਆ ਗਿਆ ਸੀਗਾ ਕਿ ਉਸ ਤੋਂ ਬਾਅਦ ਵਿਕਰਮ ਮਜੀਠੀਆ ਹੇਠਲੀ ਅਦਾਲਤ ਦੇ ਵਿੱਚ ਸਰੈਂਡਰ ਕਰੂਗਾ ਤੇ ਫਿਰ ਉਹ ਐਪਲੀਕੇਸ਼ਨ ਲਾਊਗਾ ਆਪਣੀ ਬੇਲ ਦੀ। ਹੁਣ ਕੱਲ ਵਿਕਰਮ ਮਜੀਠੀਆ ਨੇ ਮੋਹਾਲੀ ਦੀ ਅਦਾਲਤ ਦੇ ਵਿੱਚ ਸਰੈਂਡਰ ਕੀਤਾ ਤੇ ਜਿਹੜੀ ਸਿੱਟ ਇਹ ਕਹਿੰਦੀ ਸੀਗੀ ਕਿ ਜਾਂ ਉਹਨੇ, ਚਾਹੇ ਮੋਹਾਲੀ ਦੀ ਅਦਾਲਤ ਦੇ ਵਿੱਚ ਜਦੋਂ ਜ਼ਮਾਨਤ ਅਰਜ਼ੀ ਰੱਦ ਹੋਈ ਆ, ਚਾਹੇ ਹਾਈ ਕੋਰਟ ਦੇ ਵਿੱਚ ਮੁੱਢੋਂ ਸੁੱਢੋਂ ਰੱਦ ਹੋਈ ਆ, ਉਹਦੇ ਵਿੱਚ ਪਲੀ ਇਹ ਲਈ ਗਈ ਸੀਗੀ ਕਿ ਵਿਕਰਮ ਮਜੀਠੀਏ ਨੂੰ ਅਰੈਸਟ ਕਰਕੇ ਉਹਦੇ ਤੋਂ ਪੁੱਛਗਿੱਛ ਕਰਨੀ ਜ਼ਰੂਰੀ ਆ। ਉਹ ਪੁਲਿਸ ਤੇ ਉਹ ਸਿੱਟ ਨੇ ਵਿਕਰਮ ਮਜੀਠੀਏ ਦਾ ਰਿਮਾਂਡ ਮੰਗਿਆ ਹੀ ਨਹੀਂ ਅਦਾਲਤ ਤੋਂ। ਹੁਣ ਜਦੋਂ ਰਿਮਾਂਡ ਮੰਗਿਆ ਨਹੀਂ ਤੇ ਅਦਾਲਤ ਨੇ ਆਪੇ ਤਾਂ ਦੇਣਾ ਨਹੀਂ ਸੀਗਾ ਇਹ ਰਿਮਾਂਡ, ਉਹਨੇ ਜੁਡੀਸ਼ੀਅਲ ਕਸਟਡੀ ਦੇ ਉੱਤੇ ਭੇਜ ਦਿੱਤਾ 8 ਮਾਰਚ ਤੱਕ। ਮੋਹਾਲੀ ਦੀ ਅਦਾਲਤ ਦੇ ਵਿੱਚ ਅੱਜ ਉਹਦੀ ਜ਼ਮਾਨਤ ਦੇ ਉੱਤੇ ਸੁਣਵਾਈ ਹੋਊਗੀ। ਜਿਹੜੀ ਹਾਈ ਕੋਰਟ ਦੇ ਵਿੱਚੋਂ ਉਹਦੀ ਜ਼ਮਾਨਤ ਅਰਜ਼ੀ ਰੱਦ ਹੋਈ ਸੀਗੀ, ਉਹ ਮੁੱਢੋਂ ਸੁੱਢੋਂ ਰੱਦ ਹੋਈ ਸੀ ਇੱਕਦਮ। ਜੇ ਤਾਂ ਉਹਨੂੰ ਲੈ ਕੇ ਸਰਕਾਰੀ ਧਿਰ ਜਿਹੜੀ ਆ ਉਹ ਬਹਿਸ ਕਰੂਗੀ, ਫਿਰ ਵਿਕਰਮ ਮਜੀਠੀਏ ਨੂੰ ਮੋਹਾਲੀ ਦੀ ਅਦਾਲਤ ਦੇ ਵਿੱਚੋਂ ਜ਼ਮਾਨਤ ਮਿਲਣ ਦੇ ਚਾਂਸ ਘੱਟ ਨੇ। ਪਰ ਜਿਵੇਂ ਪੁਲਿਸ ਦਾ ਵਰਤਾਰਾ ਰਿਹਾ ਕਿ ਉਹਨੇ ਰਿਮਾਂਡ ਹੀ ਨਹੀਂ ਮੰਗਿਆ, ਸ਼ਾਇਦ ਇਹਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਪੁਲਿਸ ਅਫਸਰ ਇਹ ਸੋਚਦੇ ਆ ਕਿ ਵੇਖਦੇ ਆ 10 ਤਰੀਕ ਨੂੰ ਸਰਕਾਰ ਕਿਹਦੀ ਬਣਦੀ ਹੈ, ਐਵੇਂ ਪੰਗਾ ਪਹਿਲਾਂ ਲੈਣ ਦੀ ਕੀ ਜ਼ਰੂਰਤ ਹੈ। ਇਸ ਕਰਕੇ ਪੁਲਿਸ ਨੇ ਉਹ ਪੰਗਾ ਨਹੀਂ ਲਿਆ। ਸਹੀ ਪੁੱਛੋ ਤਾਂ ਉਹਨਾਂ ਨੇ ਰਿਮਾਂਡ ਮੰਗਿਆ ਹੀ ਨਹੀਂਗਾ। ਉਂਝ ਵੈਸੇ ਜਿਹੜਾ NDPS ਐਕਟ ਹੈ, ਇਹਦੇ ਤਹਿਤ ਜਿਹੜੇ ਮਾਮਲੇ ਦਰਜ ਹੁੰਦੇ ਆ, ਕਿਉਂਕਿ ਧਾਰਾਵਾਂ ਸਖਤ ਨੇ ਤੇ ਇਹਨਾਂ ਧਾਰਾਵਾਂ ਦੇ ਤਹਿਤ ਹੇਠਲੀਆਂ ਅਦਾਲਤਾਂ ਜ਼ਮਾਨਤ ਦੇਣ ਦਾ ਰਿਸਕ ਨਹੀਂ ਲੈਂਦੀਆਂ। ਉਹ ਇਸ ਕਰਕੇ ਰਿਸਕ ਨਹੀਂ ਲੈਂਦੀਆਂ ਕਿ ਜਿਹੜੀ ਸੁਪਰੀਮ ਕੋਰਟ ਆ ਉਹਦੀਆਂ ਹਦਾਇਤਾਂ ਬੜੀਆਂ ਸਖਤ ਨੇ। ਵੇਖਣਾ ਇਹ ਹੋਊਗਾ ਸਰਕਾਰੀ ਪੱਖ ਜਿਹੜਾ ਉਹ ਇਸ ਜ਼ਮਾਨਤ ਦੀ ਜੇ ਵਿਰੋਧਤਾ ਕਰਦਾ ਤਾਂ ਉਹ ਕਿਵੇਂ ਕਰਦਾ, ਇਹ ਉਹਦੇ ਉੱਤੇ ਨਿਰਭਰ ਆ। ਹਾਂ, ਰਾਤ 9 ਵਜੇ ਤੋਂ ਬਾਅਦ ਉਹਨੂੰ ਇੱਥੇ ਪਟਿਆਲੇ ਦੀ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਵਿਕਰਮ ਮਜੀਠੀਏ ਨੂੰ। ਇੱਥੇ MP ਹਾਤਾ ਹੈ ਅੰਦਰ, ਉੱਥੇ ਉਹਨੂੰ ਰੱਖਿਆ ਗਿਆ। MP ਹਾਤਾ ਜਿਹੜਾ ਹੈ ਉਹ ਸੈਪਰੇਟ ਹੈ ਬਾਕੀ ਜਿਹੜੇ ਸੈੱਲ ਨੇ ਜੇਲ੍ਹ ਦੇ ਉਹਨਾਂ ਤੋਂ। ਉਹਦੇ ਵਿੱਚ ਅਕਸਰ ਜਿਹੜੇ ਸਾਬਕਾ ਕੋਈ ਅਫਸਰ ਨੇ ਜਾਂ ਜਿਹੜੇ ਦੂਜੇ ਤੀਜੇ ਜਿਨ੍ਹਾਂ ਨੂੰ ਜੇਲ੍ਹ ਭੇਜਿਆ ਜਾਂਦਾ, ਉਹਨਾਂ ਨੂੰ ਉਸ ਏਰੀਏ ਦੇ ਵਿੱਚ ਰੱਖਿਆ ਜਾਂਦਾ MP ਹਾਤੇ ਦੇ ਵਿੱਚ। ਤੇ ਉੱਥੇ ਉਹਨਾਂ ਨੂੰ ਅੰਦਰੋਂ ਕੈਦੀਆਂ ਦੇ ਵਿੱਚੋਂ ਹੀ ਫਿਰ ਨਾਲ ਜਿਹੜੇ ਉਹਨਾਂ ਦੇ ਰੋਟੀ ਪਾਣੀ ਦੇ ਵਾਸਤੇ ਵੀ ਬੰਦੇ ਦੇ ਦਿੱਤੇ ਜਾਂਦੇ ਨੇ, ਤੇ ਉੱਥੇ ਰੋਟੀ ਪਾਣੀ ਆਪਣਾ ਆਪ ਵੀ ਬਣਾ ਲੈਂਦੇ ਆ ਬਹੁਤ ਸਾਰੇ ਜਿਹੜੇ ਅੰਦਰ ਹੁੰਦੇ ਆ ਕੈਦੀ। ਉਹਨਾਂ ਦੇ ਵਿੱਚ ਵਿਕਰਮ ਮਜੀਠੀਆ ਰਾਤ ਦਾ ਹੈ। ਹੁਣ ਅੱਜ ਨਿਰਭਰ ਕਰਦਾ ਮੋਹਾਲੀ ਦੀ ਅਦਾਲਤ ਦੇ ਉੱਤੇ, ਉਹਦੀ ਸੁਣਵਾਈ ਦੇ ਵਿੱਚ ਜੇ ਉਹਦੀ ਜ਼ਮਾਨਤ ਨਹੀਂ ਹੁੰਦੀ ਤੇ ਫਿਰ ਅਗਲੇ ਕੁਝ ਦਿਨ ਉਹ ਇਹੀ MP ਹਾਤੇ ਦੇ ਵਿੱਚ ਜਿਹੜਾ ਉਹ ਹੋਊਗਾ। ਜੇ ਤੁਸੀਂ ਫੋਟੋ ਦੇਖੀ ਹੋਵੇ ਵਿਕਰਮ ਮਜੀਠੀਆ ਦੀ ਜਦੋਂ ਰਾਤ ਨੂੰ ਲੈ ਕੇ ਆਏ ਆ ਤਾਂ ਉਹਦੀ ਬਾਹ ਦੇਖਣਾ ਤੇ ਫਿਰ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਮੁਕਾਬਲਾ ਕਰਨਾ, ਖੰਮਣੀਆਂ ਕਿਹਦੇ ਵੱਧ ਬੱਧੀਆਂ ਨੇ। ਨਹੀਂ ਉਹ ਤਾਂ ਦੀਦੀਆਂ ਸੀਗੀਆਂ ਪਹਿਲਾਂ ਹੀ ਦਿਸਦੀਆਂ ਸੀਗੀਆਂ ਜਦੋਂ ਵੋਟਾਂ ਸੀਗੀਆਂ। ਸਭ ਕੁਝ ਸਾਰੇ ਹੀ ਕਰਦੇ ਆ ਜੀ, ਵੈਸੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਆ। ਅੱਗੇ ਗੱਲ ਕਰਦੇ ਆ ਹਾਈਡਲ ਪ੍ਰਬੰਧ ਦੇ ਵਿੱਚੋਂ ਪੰਜਾਬ ਨੂੰ ਬਾਹਰ ਕੱਢਣ ਲਈ ਕੇਂਦਰ ਦੀ ਸਾਜ਼ਿਸ਼। ਦੇਖੋ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇੱਕ ਗੱਲ ਤੁਸੀਂ ਨੋਟਿਸ ਕੀਤੀ ਹੋਣੀ ਆ, ਜਦੋਂ ਚੰਡੀਗੜ੍ਹ ਦੇ ਵਿੱਚ ਬਿਜਲੀ ਮਹਿਕਮੇ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦੀ ਗੱਲ ਕੀਤੀ ਤਾਂ ਪੰਜਾਬ ਨੂੰ ਇਸ ਮਾਮਲੇ ਦੇ ਵਿੱਚ ਸੈਂਟਰ ਦੀ ਸਰਕਾਰ ਨੇ ਪੁੱਛਿਆ ਤੱਕ ਨਹੀਂ।
ਪੰਜਾਬ ਤੋਂ ਡੈਪੂਟੇਸ਼ਨ ਦੇ ਉੱਤੇ ਜਿਹੜੇ ਚੰਡੀਗੜ੍ਹ ਦੇ ਸਾਰੇ ਮਹਿਕਮੇ ਨੇ, ਸਣੇ ਬਿਜਲੀ ਮਹਿਕਮੇ ਦੇ 60% ਕੇਡਰ ਹੋਣਾ ਚਾਹੀਦਾ, ਔਰ ਇਹ ਹੌਲੀ ਹੌਲੀ ਜ਼ੀਰੋ ਕਰ ਦਿੱਤਾ ਗਿਆ ਜੀ। ਔਰ ਪੰਜਾਬ ਦੀ ਸਹਿਮਤੀ ਤੋਂ ਬਿਨਾਂ ਕੇਂਦਰ ਨੇ ਬਿਜਲੀ ਵਿਭਾਗ ਦੇ ਪ੍ਰਾਈਵੇਟਾਈਜ਼ ਦਾ ਫੈਸਲਾ ਲੈ ਲਿਆ। ਇਹਦੇ ਉੱਤੇ ਪੰਜਾਬ ਸਰਕਾਰ ਨੇ ਕੋਈ ਰਿਐਕਟ ਨਹੀਂ ਕੀਤਾ ਜੀ, ਜਿਹੜੀ ਕਿਉਂਕਿ ਚਾਹੇ ਵੋਟਾਂ ਪੈ ਗਈਆਂ, ਉਹ ਸੰਭਾਲ ਤਾਂ ਰਹੀ ਹੈ ਨਾ ਮੁੱਖ ਮੰਤਰੀ ਦਾ, ਜਿਹੜੇ ਕਹਿੰਦੇ ਸੀ ਚੰਨੀ ਕਰਦਾ ਮਸਲੇ ਹੱਲ, ਕੋਈ ਇਹਦੇ ਉੱਤੇ ਪ੍ਰਤੀਕਰਮ ਹੀ ਨਹੀਂ ਆਇਆ। ਇਹਦੇ ਉੱਤੇ ਅਕਾਲੀ ਦਲ ਬਾਦਲ ਦਾ ਕੋਈ ਪ੍ਰਤੀਕਰਮ ਨਹੀਂ ਆਇਆ। ਆਮ ਆਦਮੀ ਪਾਰਟੀ ਦਾ ਪ੍ਰਤੀਕਰਮ ਇਹਦੇ ਉੱਤੇ ਜ਼ਰੂਰ ਜਿਹੜਾ ਆਇਆ ਸੀਗਾ, ਤੇ ਉਹਨਾਂ ਨੇ ਉੱਥੇ ਜਾ ਕੇ ਜਿਹੜੇ ਮੁਲਾਜ਼ਮ ਸੀ ਉਹਨਾਂ ਦਾ ਸਾਥ ਵੀ ਦਿੱਤਾ, ਕਿਸਾਨ ਜਥੇਬੰਦੀਆਂ ਨੇ ਸਾਥ ਦਿੱਤਾ ਉਹਨਾਂ ਦਾ ਉੱਥੇ ਜਾ ਕੇ। ਇਹ ਐਕਚੁਅਲੀ ਪਿਛਲੇ ਸਾਲਾਂ ਤੋਂ ਤਕਰੀਬਨ 15 ਕੁ ਸਾਲਾਂ ਤੋਂ, ਤਾਂ 10 ਸਾਲ ਜਿਹੜੇ ਅਕਾਲੀ ਭਾਜਪਾ ਦੇ ਰਹੇ ਆ, ਉਹਨਾਂ ਚੰਡੀਗੜ੍ਹ ਤੋਂ ਹੌਲੀ ਹੌਲੀ ਆਪਣਾ ਹੱਕ ਖਤਮ ਹੀ ਕਰਤਾ, ਕਿਉਂਕਿ ਉਹਨਾਂ ਦਾ ਪਰਸਨਲ ਇੰਟਰਸਟ ਸੀਗਾ। ਪਰਸਨਲ ਇੰਟਰਸਟ ਜਿਹੜਾ ਮੁਹਾਲੀ ਦੇ ਵਿੱਚ ਖਰੀਦੀਆਂ ਜ਼ਮੀਨਾਂ ਸੀ, ਇੱਥੇ ਦਫ਼ਤਰ ਲੈਣ ਦੇ ਬਹੁਤੇ, ਜਦੋਂ ਦਫ਼ਤਰ ਇੱਥੇ ਲੈਣ ਦੇ, ਦਫ਼ਤਰ ਤੁਸੀਂ ਚੁੱਕ ਲਿਆ ਤੇ ਤੁਹਾਡਾ ਹੱਕ ਤਾਂ ਖਤਮ ਹੋ ਗਿਆ ਨਾ। ਹੁਣ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਹੱਥ ਵੱਡੇ ਆ ਇੱਕ ਹੋਰ ਤਰੀਕੇ ਦੇ ਨਾਲ। ਕੇਂਦਰ ਦੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਨੁਮਾਇੰਦਗੀ ਦੇ ਮਾਮਲੇ ਦੇ ਵਿੱਚ ਪੰਜਾਬ ਨੂੰ ਟੇਢੇ ਢੰਗ ਦੇ ਨਾਲ ਬਾਹਰ ਦਾ ਰਾਹ ਵਿਖਾ ਦਿੱਤਾ। ਪੰਜਾਬ ਦੇ ਹੱਕਾਂ ਤੇ ਕੇਂਦਰੀ ਹਮਲਾ ਹੈ ਬਹੁਤ ਵੱਡਾ। ਔਰ ਕੇਂਦਰੀ ਬਿਜਲੀ ਮੰਤਰਾਲੇ ਨੇ ਭਾਖੜਾ ਬਿਆਸ ਮੈਨੇਜਮੈਂਟ ਰੂਲਸ 2022 ਬਣਾਏ ਆ, ਜਿਹਦੇ ਤਹਿਤ ਹੁਣ ਪੰਜਾਬ ਦੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਸ਼ਰਤੀਆ ਨੁਮਾਇੰਦਗੀ ਖਤਮ ਹੋ ਗਈ ਆ। ਬਿਆਸ ਤੇ ਸਤਲੁਜ ਦਰਿਆ ਤੇ ਪੈਂਦੇ ਹਾਈਡਲ ਪ੍ਰੋਜੈਕਟਾਂ ਦਾ ਪ੍ਰਬੰਧਨ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਕੀਤਾ ਜਾਂਦਾ ਹੈ। ਕੇਂਦਰੀ ਬਿਜਲੀ ਮੰਤਰਾਲੇ ਦੇ ਵੱਲੋਂ 23 ਫਰਵਰੀ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਉਹਦੇ ਅਨੁਸਾਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਰੂਲਸ 1974 ਦੇ ਵਿੱਚ ਸੋਧ ਕੀਤੀ ਗਈ ਹੈ। ਪਹਿਲਾਂ ਆਮ ਸਹਿਮਤੀ ਦੇ ਮੁਤਾਬਕ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਹਮੇਸ਼ਾ ਮੈਂਬਰ ਪਾਵਰ ਜਿਹੜਾ ਪੰਜਾਬ ਵਿੱਚੋਂ ਹੁੰਦਾ ਸੀਗਾ, ਜਦੋਂ ਕਿ ਮੈਂਬਰ ਸਿੰਚਾਈ ਹਰਿਆਣੇ ਚੋਂ ਹੁੰਦਾ ਸੀਗਾ। ਇਹ ਜਿਹੜੀ ਨਵੀਂ ਸੋਧ ਕੀਤੀ ਗਈ ਆ, ਇਹਦੇ ਚ ਹੁਣ ਇਹ ਜ਼ਰੂਰੀ ਨਹੀਂ ਰਿਹਾ ਕਿ ਇਹ ਦੋਵੇਂ ਮੈਂਬਰ ਪੰਜਾਬ ਤੇ ਹਰਿਆਣੇ ਚੋਂ ਹੋਣ, ਇਹ ਕਿਸੇ ਵੀ ਸੂਬੇ ਚ ਹੋ ਸਕਦੇ ਆ। ਇਹਨਾਂ ਮੈਂਬਰਾਂ ਦੀ ਚੋਣ ਤੇ ਮਾਪਦੰਡ ਸ਼ਰਤਾਂ ਇਸ ਤਰ੍ਹਾਂ ਦੀਆਂ ਰੱਖ ਦਿੱਤੀਆਂ ਗਈਆਂ, ਜਿਹਦੀ ਪੂਰਤੀ ਪਾਵਰਕਾਮ ਦੇ ਬਹੁਤ ਘੱਟ ਇੰਜੀਨੀਅਰ ਕਰਦੇ ਆ। ਪਹਿਲਾਂ ਇਹ ਦੋਵੇਂ ਮੈਂਬਰ ਦੋਵੇਂ ਸੂਬਿਆਂ ਦੇ ਵਿੱਚੋਂ ਨਾਮਜ਼ਦ ਇੰਜੀਨੀਅਰਾਂ ਦੇ ਪੈਨਲ ਦੇ ਵਿੱਚੋਂ ਲਏ ਜਾਂਦੇ ਸੀ। ਭਾਖੜਾ ਬਿਆਸ ਮੈਨੇਜਮੈਂਟ ਦਾ ਪਹਿਲਾਂ ਜਿਹੜਾ ਚੇਅਰਮੈਨ ਲਾਇਆ ਜਾਂਦਾ ਸੀ, ਉਹਦਾ ਹਿੱਸੇਦਾਰ ਸੂਬਿਆਂ ਦੀ ਥਾਂ ਬਾਹਰੋਂ ਲਾਇਆ ਜਾਂਦਾ ਸੀ, ਤਾਂ ਕਿ ਨਿਰਪੱਖਤਾ ਬਣੀ ਰਹੇ। ਪਰ 18 ਦੇ ਵਿੱਚ ਚੇਅਰਮੈਨ ਦੀ ਚੋਣ ਦੇ ਵਿੱਚ ਹਿੱਸੇਦਾਰ ਸੂਬਿਆਂ ਨੂੰ ਖੁੱਲ੍ਹ ਦੇ ਦਿੱਤੀ ਗਈ। ਐਕਸਪਰਟ ਇਹ ਕਹਿੰਦੇ ਆ ਕਿ ਨਵੀਂ ਸੋਧ ਤੋਂ ਬਾਅਦ ਪੰਜਾਬ ਦੇ ਇੰਜੀਨੀਅਰਾਂ ਦੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਨੁਮਾਇੰਦਗੀ ਘਟੂਗੀ, ਕਿਉਂਕਿ ਇਹ ਸ਼ਰਤਾਂ ਬਹੁਤ ਘੱਟ ਇੰਜੀਨੀਅਰ ਪੂਰੀਆਂ ਕਰਦੇ ਆ। ਵੇਖਦੇ ਆ ਜੀ ਹੁਣ ਇਸ ਮਾਮਲੇ ਦੇ ਉੱਤੇ ਕਿਹੜੀਆਂ ਕਿਹੜੀਆਂ ਪਾਰਟੀਆਂ ਜਿਹੜੀਆਂ ਜੀ ਉਹ ਨਿੱਤਰ ਕੇ ਸਾਹਮਣੇ ਆਉਂਦੀਆਂ ਨੇ, ਕਿਉਂਕਿ ਇਹ ਇੱਕ ਤਕੜਾ ਹੱਲਾ ਪੰਜਾਬ ਦੇ ਉੱਤੇ ਬੋਲ ਦਿੱਤਾ ਗਿਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮਾਮਲੇ ਦੇ ਉੱਤੇ। ਜੇ ਉਹਦੇ ਵਿੱਚੋਂ ਪੰਜਾਬ ਨਿਕਲ ਗਿਆ ਤੇ ਕੇਂਦਰ ਆਪਣੇ ਹੱਥਾਂ ਦੇ ਵਿੱਚ ਲੈ ਗਿਆ, ਤੇ ਫਿਰ ਜਿਹੜਾ ਜੀ ਇਹਦਾ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਪਊਗਾ। ਭੁਗਤਦਾ ਹੀ ਆ, ਬਹੁਤ ਦੇਰ ਤੋਂ ਕੋਈ ਬੋਲਦਾ ਹੀ ਨਹੀਂ ਜੀ, ਜਿਹੜੀ ਵੀ ਸਰਕਾਰ ਹੁੰਦੀ ਬੋਲਦੀ ਨਹੀਂ। ਅੱਗੇ ਹਿਜਾਬ ਤੋਂ ਬਾਅਦ ਸਿੱਖ ਲੜਕੀ ਨੂੰ ਪੱਗ ਲਾਉਣ ਲਈ ਕਿਹਾ ਗਿਆ। ਇੱਥੇ ਜਿਹੜਾ ਜੀ ਬੈਂਗਲੁਰੂ ਦੇ ਵਿੱਚ ਜੋ ਕੁਝ ਚੱਲ ਰਿਹਾ ਪਿਛਲੇ ਸਮੇਂ ਤੋਂ, ਕਿਉਂਕਿ ਜਦੋਂ ਜਾਬ ਦਾ ਜ਼ਿਕਰ ਹੁੰਦਾ ਫਿਰ ਹਿਜਾਬ ਦਾ ਜ਼ਿਕਰ ਕਰ ਦਿੱਤਾ ਜਾਂਦਾ। ਉੱਥੇ ਜਿਹੜੀ ਲੜਕੀ ਸੀਗੀ ਉਹਨੂੰ ਇਹ ਕਿਹਾ ਗਿਆ, ਉਹਨੇ ਪੱਗ ਬੰਨੀ ਹੋਈ ਸੀ ਸਿਰ ਦੇ ਉੱਤੇ, ਕਿ ਉਹ ਉਤਾਰ ਕੇ ਆਵੇ। ਅੰਮ੍ਰਿਤਧਾਰੀ ਇਹ ਲੜਕੀ ਸੀਗੀ, ਤੇ ਬੈਂਗਲੁਰੂ ਦੇ ਵਿੱਚ ਇਹ ਵਾਪਰਿਆ, ਕਿਉਂਕਿ ਜਿਹੜੇ ਅਦਾਲਤ ਦੇ ਵਿੱਚ ਇਹ ਮਾਮਲਾ ਚੱਲ ਰਿਹਾ ਹੈ। ਸੂਬੇ ਦੇ ਵਿੱਚ ਸਾਰੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਜਮਾਤਾਂ ਦੇ ਅੰਦਰ ਭਗਵਾਂ ਸ਼ਾਲਾਂ, ਸਕਾਰਫ, ਹਿਜਾਬ ਤੇ ਹੋਰ ਕੋਈ ਧਾਰਮਿਕ ਚਿੰਨ੍ਹ ਪਹਿਨਣ ਤੇ ਰੋਕ ਲਾਈ ਹੋਈ ਹੈ। ਕਾਲਜ ਦੇ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਵਿਦਿਅਕ ਅਦਾਰੇ 16 ਫਰਵਰੀ ਨੂੰ ਮੁੜ ਕੇ ਖੁੱਲੇ ਸੀਗੇ ਤੇ ਸਾਰੇ ਸਟੂਡੈਂਟਸ ਨੂੰ ਅਦਾਲਤ ਦੇ ਹੁਕਮਾਂ ਦੀ ਜਾਣਕਾਰੀ ਦਿੱਤੀ ਗਈ ਸੀ। ਪ੍ਰੀ ਯੂਨੀਵਰਸਿਟੀ ਸਿੱਖਿਆ ਦੇ ਡਿਪਟੀ ਡਾਇਰੈਕਟਰ ਨੇ ਜਦੋਂ ਕਾਲਜ ਦਾ ਦੌਰਾ ਕੀਤਾ ਸੀਗਾ, ਤੇ ਉਹਨਾਂ ਨੇ ਕੁਝ ਜਿਹੜੀਆਂ ਸਟੂਡੈਂਟ ਸੀਗੀਆਂ ਉਹਨਾਂ ਨੂੰ ਹਿਜਾਬ 'ਚ ਵੇਖਿਆ। ਉਹਨਾਂ ਵਿਦਿਆਰਥੀਆਂ ਨੂੰ ਅਦਾਲਤ ਦੇ ਹੁਕਮਾਂ ਦੇ ਬਾਰੇ ਜਾਣਕਾਰੀ ਦਿੱਤੀ ਤੇ ਇਹ ਕਿਹਾ ਕਿ ਅਦਾਲਤ ਦੇ ਹੁਕਮ ਮੰਨੇ ਜਾਣ।
ਇਹਨਾਂ ਵਿਦਿਆਰਥਣਾਂ ਨੇ ਮੰਗ ਕੀਤੀ ਸੀਗੀ ਕਿ ਸਿੱਖਾਂ ਸਣੇ ਕਿਸੇ ਵੀ ਕੁੜੀ ਨੂੰ ਧਾਰਮਿਕ ਚਿੰਨ੍ਹ ਪਹਿਨਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਕਾਲਜ ਨੇ ਸਿੱਖ ਲੜਕੀ ਦੇ ਪੇਰੈਂਟਸ ਦੇ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਅਦਾਲਤ ਦੇ ਹੁਕਮਾਂ ਦੀ ਜਾਣਕਾਰੀ ਦਿੱਤੀ ਤੇ ਇਹ ਕਿਹਾ ਕਿ ਜੇ ਉਹਨਾਂ ਦੀ ਲੜਕੀ ਨੇ ਆਉਣਾ ਸਕੂਲ ਦੇ ਵਿੱਚ, ਕਾਲਜ ਦੇ ਵਿੱਚ, ਤੇ ਉਹਨੂੰ ਇਹ ਜਿਹੜੀ ਪਗੜੀ ਆ ਉਹ ਲਾਉਣੀ ਪਊਗੀ। ਹੁਣ ਉਹਦੇ ਜਿਹੜੇ ਪੇਰੈਂਟਸ ਨੇ ਉਹ ਕਾਨੂੰਨੀ ਰਾਏ ਲੈ ਰਹੇ ਆ। ਸਰਕਾਰ ਦੇ ਹੁਕਮਾਂ ਦੇ ਵਿੱਚ ਇਹ ਕਿਹਾ ਗਿਆ ਕਿ ਸਿੱਖਾਂ ਦੀ ਦਸਤਾਰ ਦੇ ਬਾਰੇ ਕੋਈ ਜ਼ਿਕਰ ਨਹੀਂ ਗਾ। ਇਹ ਮਾਮਲਾ ਇੱਥੇ ਤੁਸੀਂ ਕਹ ਲਓ ਕਿ ਇੱਕ ਸਿਆਸੀ ਰੰਗਤ ਵੀ ਹੁਣ ਉਹਨੇ ਲੈਣੀ ਸ਼ੁਰੂ ਕਰ ਦਿੱਤੀ ਹੈ। ਕਾਂਗਰਸੀ ਆਗੂ ਸੁਨੀਲ ਜਾਖੜ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਕਰਨਾਟਕਾ ਦੇ ਇਸ ਕਾਲਜ ਜਿਹੜਾ ਬੈਂਗਲੁਰੂ ਦੇ ਵਿੱਚ ਹੈ, ਉੱਥੇ ਲੜਕੀ ਨੂੰ ਦਸਤਾਰ ਲਾਉਣ ਦੇ ਵਾਸਤੇ ਮਜਬੂਰ ਕਰਨ ਦਾ ਉਹਨਾਂ ਨੇ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਸਿੱਖ ਭਾਈਚਾਰਾ ਫਰਾਂਸ, ਅਮਰੀਕਾ ਸਣੇ ਹੋਰਨਾਂ ਮੁਲਕਾਂ ਦੇ ਵਿੱਚ ਆਪਣੀ ਪਛਾਣ ਕਾਇਮ ਰੱਖਣ ਲਈ ਲੜਾਈਆਂ ਲੜਦਾ, ਪਰ ਅੱਜ ਆਪਣੇ ਦੇਸ਼ ਦੇ ਵਿੱਚ ਜਿਹੜਾ ਉਹ ਧੱਕਾ ਹੋਣ ਲੱਗ ਗਿਆ। ਇਹ ਕਿਹਾ ਕਿ ਪਹਿਲਾਂ ਕਰਨਾਟਕ ਦੇ ਵਿੱਚ ਹਿਜਾਬ ਪਾਉਣ ਦੇ ਉੱਤੇ ਰੋਕ ਲਾਈ ਸੀ, ਹੁਣ ਦਸਤਾਰ ਤੇ ਪਾਬੰਦੀ ਜਿਹੜੀ ਉਹ ਲੱਗ ਗਈ ਹੈ। ਇਸ ਮਾਮਲੇ ਦੇ ਉੱਤੇ ਅਕਸਰ ਚੁੱਪ ਵੱਟੀ ਰੱਖਣ ਵਾਲੇ ਗਿਆਨੀ ਹਰਪ੍ਰੀਤ ਸਿੰਘ PhD ਵੀ ਬੋਲੇ ਨੇ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਦਾ ਵਿਰੋਧ ਕੀਤਾ ਜਾਣਾ ਚਾਹੀਦਾ। ਉਹਨਾਂ ਨੇ ਇਸ ਮਾਮਲੇ ਦੇ ਵਿੱਚ ਇਹ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਕਰਨਾਟਕ ਦੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਭੇਜ ਕੇ ਇਹਦਾ ਰੋਸ ਪ੍ਰਗਟ ਕੀਤਾ ਜਾ ਰਿਹਾ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਕਿ ਪ੍ਰਸ਼ਾਸਨ ਜਿਹੜਾ ਉਹ ਕੁੰਭਕਰਨੀ ਨੀਂਦ ਸੁੱਤਾ ਹੋਇਆ, ਔਰ ਇਹ ਕਿਹਾ ਕਿ ਜਿਨ੍ਹਾਂ ਨੇ ਇਹ ਰੋਕਿਆ ਕੁੜੀ ਨੂੰ, ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਜਾਵੇ। ਇੱਥੇ ਬਿਆਨ ਦੇ ਦੇਣਾ ਹੋਰ ਗੱਲ ਹੈ, ਪਰ ਉੱਥੇ ਜਾ ਕੇ ਇਹਦੇ ਉੱਤੇ ਰਿਐਕਟ ਕਰਨਾ ਜਾਂ ਇਹਨੂੰ ਕਾਨੂੰਨਨ ਤੌਰ ਦੇ ਉੱਤੇ ਜਿਹੜਾ ਜੀ ਉਹ ਲੜਨਾ, ਇਹ ਦੇਖਣਾ ਹੋਊਗਾ। ਕਿਉਂਕਿ ਬਿਆਨ ਤਾਂ ਕੋਈ ਵੀ ਜਾਰੀ ਕਰ ਦਿੰਦੇ ਨੇ, ਬਿਆਨ ਜਾਰੀ ਕਰਨਾ ਤੇ ਉਹ ਲੜਾਈ ਲੜਨੀ, ਇਹ ਦੋ ਡਿਫਰੈਂਟ ਚੀਜ਼ਾਂ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਵਿਦੇਸ਼ਾਂ ਦੇ ਵਿੱਚ ਸਿੱਖ ਭਾਈਚਾਰੇ ਨੇ ਬਹੁਤ ਮਹਿੰਗੀਆਂ ਲੰਬੀਆਂ ਲੜਾਈਆਂ ਲੜੀਆਂ ਨੇ ਤੇ ਜਿੱਤੀਆਂ ਨੇ, ਪਰ ਹੁਣ ਇਹ ਮਾਮਲਾ ਇਸ ਮੁਲਕ ਦੇ ਵਿੱਚ ਜਿਹੜਾ ਉਹ ਖੜਾ ਹੋ ਗਿਆ। ਇਸ ਕਰਕੇ ਵੇਖਣਾ ਇਹੀ ਹੋਊਗਾ ਕਿ ਰਾਜਨੀਤਿਕ ਲੋਕ ਜਾਂ ਧਾਰਮਿਕ ਲੋਕ ਨੇ ਉਹ ਬਿਆਨ ਦੇਣ ਤੱਕ ਸੀਮਤ ਰਹਿੰਦੇ ਨੇ ਜਾਂ ਇਹਦਾ ਕੋਈ ਅੱਗੋਂ ਹੱਲ ਲੱਭਣ ਦੇ ਵਾਸਤੇ ਬਾਹਰ ਆਉਂਦੇ। ਜੀ ਨਹੀਂ, ਗਾਮਾ ਵਧੂਗਾ ਜੀ, ਵਧੂਗਾ ਜੋ ਜਿਹੜੀ ਹੈਗੀ ਰੂਲਿੰਗ ਪਾਰਟੀ ਵਧਾਊਗੀ। ਅੱਗੇ ਗੱਲ ਕਰਦੇ ਹਾਂ ਮਿਊਨਿਸਪਲ ਕਮੇਟੀਆਂ ਨੂੰ ਕਰਜ਼ਾਈ ਕਰਨ ਦੀਆਂ ਤਿਆਰੀਆਂ। ਦੇਖੋ, ਇਹ ਪੰਜਾਬ ਦੀਆਂ ਸਿਆਸੀ ਧਿਰਾਂ ਜਿਹੜੀਆਂ ਨੇ ਵੋਟਾਂ ਬਟੋਰਨ ਦੇ ਵਾਸਤੇ ਛੋਟਾਂ ਦੇਣ ਦੀ ਜਿਹੜੀ ਰਣਨੀਤੀ ਹੈ ਨਾ ਜੀ, ਉਹਨੇ ਤਬਾਹ ਕੀਤਾ ਪੰਜਾਬ ਨੂੰ ਇੱਕ ਕਿਸਮ ਦੇ ਨਾਲ। ਇਹ ਤੁਸੀਂ ਆਟਾ ਦਾਲ ਤੋਂ ਸ਼ੁਰੂ ਹੋ ਲਓ, ਆਟਾ ਦਾਲ, ਮੁਫਤ ਬਿਜਲੀ, ਮੁਫਤ ਪਾਣੀ, ਚੁੰਗੀਆਂ ਚੱਕਤੀਆਂ ਜਿਹੜੀਆਂ ਸ਼ਹਿਰਾਂ ਨੂੰ ਕਮਾਈ ਦਾ ਸਾਧਨ ਹੁੰਦੀਆਂ ਸੀ, ਹੌਲੀ ਹੌਲੀ ਕਰਕੇ ਵੋਟਾਂ ਕਿਸੇ ਤਰੀਕੇ ਦੇ ਨਾਲ ਮਿਲ ਜਾਣ ਤੇ ਇਹ ਹੌਲੀ ਹੌਲੀ ਹੁਣ ਜਿਹੜੀਆਂ ਮਿਊਨਿਸਪਲ ਕਮੇਟੀਆਂ ਨੇ ਉਹਨਾਂ ਨੂੰ ਕਰਜ਼ੇ ਦੇ ਵਿੱਚ ਧੱਕਣ ਦਾ ਕੰਮ ਕਰ ਰਹੀਆਂ ਨੇ ਜੀ। ਵਿਧਾਨ ਸਭਾ ਜਾਂ ਸੰਸਦੀ ਚੋਣਾਂ ਦਾ ਸਮਾਂ ਨੇੜੇ ਆਉਂਦਿਆਂ ਸਰਕਾਰ ਦੇ ਵੱਲੋਂ ਸੱਤਾ ਹਾਸਲ ਕਰਨ ਲਈ ਮੁਫਤ ਸਹੂਲਤਾਂ ਦੇ ਦਾਅਵੇ ਕੀਤੇ ਜਾਂਦੇ ਆ। ਨਿਗਮ ਕਮੇਟੀਆਂ ਦੇ ਵੱਲੋਂ ਕੀਤੀ ਜਾਂਦੀ ਜਿਹੜੀ ਟੈਕਸਾਂ ਦੀ ਵਸੂਲੀ ਆ, ਉਹਦੇ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਨੇ। ਸੀਨੀਅਰ ਅਧਿਕਾਰੀ ਕਹਿੰਦੇ ਆ ਕਿ ਸਿਆਸੀ ਦਖਲਅੰਦਾਜ਼ੀ ਕਰਕੇ ਹਾਊਸ ਟੈਕਸ ਦੀ ਵਸੂਲੀ ਦੇ ਵਿੱਚ ਵੱਡੀ ਦਿੱਕਤ ਆਉਂਦੀ ਹੈ। ਸੂਬਾ ਸਰਕਾਰ ਦੇ ਵੱਲੋਂ ਸੂਬਾਈ ਵਿੱਤ ਕਮਿਸ਼ਨ ਦੀਆਂ ਸਿਫਾਰਿਸ਼ਾਂ ਤੇ ਨਿਗਮ ਜਿਹੜੀਆਂ ਸੰਸਥਾਵਾਂ ਨੂੰ ਵਿੱਤੀ ਗ੍ਰਾਂਟ ਵੀ ਨਹੀਂ ਦਿੱਤੀ ਜਾਂਦੀ। ਜਿਹੜੀਆਂ ਲੋਕਲ ਬਾਡੀਜ਼ ਦੇ ਅਧਿਕਾਰੀ ਨੇ ਉਹ ਇਹ ਕਹਿੰਦੇ ਆ ਕਿ ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੇ ਵਿੱਚ ਪਾਣੀ ਸੀਵਰੇਜ ਦੇ ਬਕਾਏ, ਬਿੱਲਾਂ ਦੀ ਮੁਆਫੀ ਤੇ ਬਿੱਲਾਂ ਦੇ ਵਿੱਚ ਰੇਟ ਘੱਟ ਹੋਣ ਦਾ ਸਿਰਫ ਐਲਾਨ ਕੀਤਾ ਗਿਆ। ਇਹਦੇ ਸੰਬੰਧੀ ਸਰਕਾਰ ਦੇ ਵੱਲੋਂ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਨੂੰ ਕੋਈ ਗ੍ਰਾਂਟ ਨਹੀਂ ਭੇਜੀ ਗਈ। ਜਿਹੜੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਪਾਣੀ ਦੇ ਬਿੱਲਾਂ ਦੀ ਆਮਦਨ ਦੇ ਨਾਲ ਚੱਲਦੀਆਂ ਨੇ, ਉਹ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਕਿੱਥੋਂ ਦੇਣ, ਇਹ ਸਰਕਾਰਾਂ ਨੇ ਨਹੀਂ ਦੱਸਿਆ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਜਿਸ ਤਰੀਕੇ ਦੇ ਨਾਲ ਆ ਕੇ ਆ ਵੀ ਬਿੱਲ ਮਾਫ, ਟੈਂਕੀਆਂ ਦੇ ਮਾਫ, ਇਹਦੇ ਮਾਫ, ਉਹਦੇ ਮਾਫ, ਸਾਰੇ ਕਰਤੇ। ਮਾਫ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਜੀ ਕਿ ਤੁਸੀਂ ਛੱਡਤੇ, ਉਹ ਸਰਕਾਰ ਨੇ ਪੈਸੇ ਦੇਣੇ ਹੁੰਦੇ ਆ, ਵੀ ਸਰਕਾਰ ਨੇ ਉਹ ਗ੍ਰਾਂਟ ਜਾਰੀ ਕਰਨੀ ਹੁੰਦੀ ਹੈ। ਜਿਹੜਾ PSPCL ਆ ਉਹ ਡੁੱਬਿਆ ਕਿੱਥੋਂ ਆ ਜੀ? ਬਿਜਲੀ ਮੁਫਤ ਦੇਤੀ, ਉਹ ਕਿੱਥੋਂ ਦਿਓਗੇ? ਜਿਹੜੀ PRTC ਆ ਉਹਨੂੰ ਡੋਬਣ ਦੇ ਯਤਨ ਨੇ। ਕੈਪਟਨ ਅਮਰਿੰਦਰ ਸਿੰਘ ਹੋਰੀ ਔਰਤਾਂ ਦਾ ਸਫ਼ਰ ਮੁਫਤ ਕਰ ਗਏ ਸੀਗੇ,
ਉਹ ਪੈਸੇ ਕਿੱਥੋਂ ਸਰਕਾਰ ਨੇ ਜਿਹੜਾ ਉਹ ਦੇਣੇ ਆ? ਹੌਲੀ ਹੌਲੀ ਕਰਕੇ ਇਹ ਅਦਾਰੇ ਜਿਹੜੇ ਨੇ ਨਾ ਉਹ ਖਤਮ ਕੀਤੇ ਜਾ ਰਹੇ ਨੇ ਆਪਣੇ ਵੋਟਾਂ ਦੇ ਕਰਕੇ। ਹੁਣ ਜਿਹੜੇ ਲੋਕਲ ਅਧਿਕਾਰੀ ਨੇ ਉਹ ਇਹ ਕਹਿੰਦੇ ਆ ਕਿ ਜੇ ਸਿਆਸੀ ਪਾਰਟੀਆਂ ਦਾ ਇਹੀ ਰੁਝਾਨ ਰਿਹਾ ਤੇ ਨਿਗਮ ਕਮੇਟੀਆਂ ਦੀ ਹਾਲਤ ਤਰਸਯੋਗ ਬਣ ਜਾਣੀ ਆ। ਪੰਜਾਬ ਸਰਕਾਰ ਦੇ ਵੱਲੋਂ ਚੁੰਗੀ ਬੰਦ ਕੀਤੇ ਜਾਣ ਤੋਂ ਬਾਅਦ ਕਰਾਂ ਦੇ ਵਿੱਚ ਦਿੱਤਾ ਜਾਣ ਵਾਲਾ ਹਿੱਸਾ ਵੀ ਸਮੇਂ ਸਿਰ ਨਹੀਂ ਦਿੱਤਾ ਜਾਂਦਾ। ਵੈਟ ਦੀ ਥਾਂ ਤੇ GST ਲਾਗੂ ਹੋਣ ਤੋਂ ਬਾਅਦ ਇਹ ਟੈਕਸਾਂ ਦਾ ਹਿੱਸਾ ਦਿਖਾਵੇ ਦੀ ਗੱਲ ਬਣ ਗਿਆ। ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਨਵੀਂ ਸਰਕਾਰ ਆਊਗੀ ਤਾਂ ਇਹ ਲੋਕ ਮੰਗ ਰੱਖਣਗੇ ਕਿ ਸਥਾਨਕ ਸਰਕਾਰ ਵਿਭਾਗ ਵਿੱਚ ਤਨਖਾਹ ਪੰਜਾਬ ਸਰਕਾਰ ਦੇ ਹੋਰ ਮੁਲਾਜ਼ਮਾਂ ਵਾਂਗ ਖਜ਼ਾਨਾ ਦਫ਼ਤਰ ਦੇ ਵਿੱਚੋਂ ਮਿਲੇ, ਜਿਵੇਂ ਰਾਜਸਥਾਨ ਸਰਕਾਰ ਨੇ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਉਹ ਲਾਗੂ ਕੀਤੀ ਹੈ। ਜਿਹੜੇ ਇਹ ਹੁਣ ਸਰਕਾਰਾਂ ਨੇ ਉਹ ਦੇਣ ਕਿੱਥੋਂ? ਕਿਉਂਕਿ ਕਰਜ਼ਾ ਚੁੱਕ ਰਹੀਆਂ ਨੇ ਨਾ ਸਰਕਾਰਾਂ। ਤੇ ਅਕਸਰ ਇਹ ਵੀ ਕੀਤਾ ਜਾਂਦਾ ਜਦੋਂ ਕੋਈ ਪਾਰਟੀ ਨੂੰ ਇਹ ਲੱਗਦਾ ਕਿ ਅਸੀਂ ਤਾਂ ਗਾਂਹ ਆਉਣਾ ਨਹੀਂਗਾ, ਤੇ ਫਿਰ ਇਉਂ ਕਰੋ ਨਵੀਆਂ ਮੁਸ਼ਕਲਾਂ ਜਿਹੜੀਆਂ ਉਹ ਖੜੀਆਂ ਕਰ ਦਿਓ। ਘਰ ਘਰ ਦੇ ਵਿੱਚ ਚੱਲੀ ਗੱਲ, ਚੰਡੀਗੜ੍ਹ ਦਾ ਮਸਲੇ ਹੱਲ, ਇਹੀ ਕੁਝ ਸੀਗਾ ਜੀ। ਮਸਲੇ ਕੀ ਉਹਦੇ ਵਿੱਚ ਹੱਲ ਸੀਗੇ ਜੀ? ਉਹ ਮਹਿਜ਼ ਮੁਫਤੋਂ ਮੁਫਤੀ ਸੀ। ਆ ਵੀ ਮੁਫਤ ਲੈ ਜਾਓ, ਆ ਵੀ ਮੁਫਤ ਲੈ ਜਾਓ। ਵੀ ਵੇਖਾਂਗੇ ਜੇ ਤਾਂ ਸਰਕਾਰ ਆ ਗਈ ਤੇ ਫਿਰ ਲੋਕਾਂ ਦੇ ਟੈਕਸਾਂ ਦੇ ਬੋਝ ਲੱਦ ਦਿਆਂਗੇ, ਨਹੀਂ ਆਊਗੀ ਤੇ ਜਿਹੜੀ ਹੋਰ ਕੋਈ ਸਰਕਾਰ ਆਊਗੀ ਉਹ ਆਪੇ ਨਿੱਠਦੀ ਫਿਰੂਗੀ ਏਡੇ ਵੱਡੇ ਘਾਟੇ ਦੇ ਨਾਲ। ਤੇ ਫਿਰ ਇਹ ਜਿਹੜਾ ਜੀ ਉਹ ਰੌਲਾ ਪਾਉਣਗੇ ਕਿ ਇੰਨਾ ਕਰਜ਼ਾ ਤੁਸੀਂ ਹੋਰ ਕਿੱਥੋਂ ਚੁੱਕ ਲਿਆ। ਬਿਲਕੁਲ ਲੋਕਾਂ ਦਾ ਭਲਾ ਤਾਂ ਨਹੀਂ ਨਾ ਸੋਚਦੇ। ਅੱਗੇ ਚਿੱਟਾ ਜਿਹੜੇ ਵੇਚਦੇ ਆ ਉਹਨਾਂ ਦੇ ਵਿਰੁੱਧ ਪੰਚਾਇਤ ਆਪ ਹੀ ਸਿੱਧੀ ਹੋਈ ਹੈ। ਦੇਖੋ ਬਠਿੰਡੇ ਦੇ ਵਿੱਚ ਪਿੰਡ ਪੈਂਦਾ, ਐਕਚੁਅਲੀ ਬਠਿੰਡੇ ਦੇ ਵਿੱਚ ਚਿੱਟੇ ਦਾ ਕਾਰੋਬਾਰ ਬਹੁਤ ਜ਼ਿਆਦਾ ਇਹਨਾਂ ਦਿਨਾਂ ਦੇ ਵਿੱਚ। ਪੰਜਾਬ ਦਾ ਕੋਈ ਹਿੱਸਾ ਨਹੀਂ ਹੈਗਾ ਜਿੱਥੇ ਘੱਟ ਹੈ ਜਾਂ ਜਿੱਥੇ ਨਹੀਂ ਹੈਗਾ। ਮਰ ਤਾਂ ਚਿੱਟੇ ਦੇ ਨਾਲ ਸਾਰੇ ਜਗ੍ਹਾ ਦੇ ਉੱਤੇ ਰਹੇ ਆ, ਪਰ ਕੁਝ ਖਾਸ ਏਰੀਆ ਜਿੱਥੇ ਪੈਸੇ ਨੇ ਨਾ ਉਸ ਜਗ੍ਹਾ ਦੇ ਉੱਤੇ ਵਪਾਰ ਜ਼ਿਆਦਾ। ਬਠਿੰਡੇ ਦੇ ਵਿੱਚ ਪੁਲਿਸੀਆਂ ਦੀ ਇਨਵੋਲਵਮੈਂਟ, ਜਿਹੜੀਆਂ ਕਾਲੀਆਂ ਭੇਡਾਂ ਨੇ ਉਹਨਾਂ ਦੀ ਇਨਵੋਲਵਮੈਂਟ ਦੀਆਂ ਖਬਰਾਂ ਅਕਸਰ ਆਉਂਦੀਆਂ ਨੇ। ਕੌਣ ਵਿਕਵਾਉਂਦਾ ਇਹ ਵੀ ਸਭ ਨੂੰ ਪਤਾ, ਬਿਨਾਂ ਪੋਲੀਟੀਸ਼ੀਅਨਾਂ ਦੇ ਥਾਪੜੇ ਤੋਂ ਇਹ ਵੇਖ ਹੀ ਨਹੀਂ ਸਕਦਾ। ਲੋਕ ਤੰਗ ਆ ਗਏ, ਲੋਕ ਹੁਣ ਤੰਗ ਆ ਗਏ ਤੇ ਕਾਲ ਝਰਾਣੀ ਪਿੰਡ ਪੈਂਦਾ ਇੱਕ, ਉੱਥੇ ਪਿੰਡ ਵਾਲਿਆਂ ਨੇ ਪੰਚਾਇਤੀ ਤੌਰ ਦੇ ਉੱਤੇ ਫੈਸਲਾ ਲੈ ਲਿਆ। ਔਰ ਪੰਚਾਇਤੀ ਤੌਰ ਦੇ ਉੱਤੇ ਫੈਸਲਾ ਲੈ ਕੇ ਲੈਟਰ ਹੈਡ ਦੇ ਉੱਤੇ ਇਹ ਗੱਲ ਲਿਖ ਦਿੱਤੀ ਕਿ ਚਿੱਟਾ ਛੱਡਣ ਵਾਲਿਆਂ ਦਾ ਇਲਾਜ ਉਹ ਕਰਾਉਣਗੇ, ਪੱਲਿਓਂ ਖਰਚਾ ਲਾਊਗੀ ਪੰਚਾਇਤ, ਭਾਵੇਂ ਇਲਾਜ ਕਿੰਨਾ ਵੀ ਮਹਿੰਗਾ ਕਿਉਂ ਨਾ ਹੋਵੇ। ਨਾਲ ਦੀ ਨਾਲ ਇਹ ਵੀ ਕਹਿਤਾ ਕਿ ਚਿੱਟਾ ਵੇਚਣ ਵਾਲਿਆਂ ਦੀ ਸ਼ਿਕਾਇਤ ਹੁਣ ਉਹ ਪੁਲਿਸ ਨੂੰ ਨਹੀਂ ਕਰਨਗੇ, ਬਲਕਿ ਪਿੰਡ ਦੇ ਲੋਕ ਜਿਹੜੇ ਨੇ ਉਹ ਚਿੱਟਾ ਵੇਚਣ ਵਾਲਿਆਂ ਦੇ ਨਾਲ ਨਿਠਣਗੇ। ਇੱਥੋਂ ਤੱਕ ਕਹਿਤਾ ਲੈਟਰ ਹੈਡ ਦੇ ਉੱਤੇ ਕਿ ਉਹਨਾਂ ਦੀਆਂ ਲੱਤਾਂ ਤੋੜ ਕੇ ਘਰੇ ਪਾਇਆ ਜਾਊਗਾ ਜਿਹੜੇ ਚਿੱਟਾ ਵੇਚਣਗੇ। ਜਿਹੜੀ ਪਿੰਡ ਦੀ ਪੰਚਾਇਤ ਆ ਤੇ ਪਿੰਡ ਦੇ ਮੁਤਬਰ ਲੋਕ ਨੇ ਉਹ ਘਰੋਂ ਘਰੀ ਗਏ ਪਿੰਡ ਦੇ ਵਿੱਚ। ਔਰ ਇਸ ਪਿੰਡ ਦੇ ਵਿੱਚ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਘਰਾਂ ਦੇ ਵਿੱਚ ਤੇ ਸਾਰੇ ਘਰਾਂ ਦੇ ਵਿੱਚ ਜਾ ਕੇ ਉਹ ਮੈਸੇਜ ਦੇ ਕੇ ਆਏ ਕਿ ਪਿੰਡ ਦੀ ਪੰਚਾਇਤ ਦਾ ਫੈਸਲਾ ਅੱਜ ਤੋਂ ਹੀ ਲਾਗੂ ਹੋ ਰਿਹਾ। ਜੇ ਕਿਸੇ ਨੇ ਹੁਣ ਜਿਹੜਾ ਉਹ ਚਿੱਟਾ ਵੇਚਿਆ ਤੇ ਇਹ ਪੁਲਿਸ ਨੂੰ ਨਹੀਂ ਦੱਸਿਆ ਜਾਊਗਾ। ਪਿੰਡ ਵਾਲੇ ਇਹ ਕਹਿੰਦੇ ਆ ਕਿ ਨਸ਼ਾ ਵੇਚਣ ਵਾਲਿਆਂ ਦੀ ਪਛਾਣ ਹੋਣ ਦੇ ਬਾਵਜੂਦ ਪੁਲਿਸ ਕਾਰਵਾਈ ਤੋਂ ਟਾਲਾ ਵੱਟਦੀ ਹੈ ਤੇ ਚਿੱਟਾ ਪੁਲਿਸ ਤੇ ਨਸ਼ੇ ਦੇ ਵਪਾਰੀਆਂ ਦੀ ਮਿਲੀ ਭੁਗਤ ਦੇ ਨਾਲ ਵਿਕ ਰਿਹਾ। ਇਹ ਜਿਹੜੇ ਪਿੰਡ ਵਾਲੇ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਹੁਣ ਉਹ ਪਿੰਡ ਦੇ ਵਿੱਚ ਘੱਟੋ ਘੱਟ ਚਿੱਟਾ ਨਹੀਂ ਵਿਕਣ ਦੇਣਗੇ। ਤੇ ਇਹਦੇ ਉੱਤੇ ਉਹ ਇੱਕ ਵਾਰਨਿੰਗ ਦੇ ਆਏ ਆ ਔਰ ਉਹਨਾਂ ਨੇ ਕਿਹਾ ਕਿ ਅਗਲੀ ਵਾਰਨਿੰਗ ਦੇਣ ਦੇ ਵਾਸਤੇ ਪਿੰਡ ਵਾਲਿਆਂ ਨੇ ਆਉਣਾ ਨਹੀਂ, ਹੁਣ ਉਹਨਾਂ ਨੇ ਕਾਬੂ ਕਰਨਾ। ਅਸਲ ਦੇ ਵਿੱਚ ਹੁੰਦਾ ਜਿਹੜਾ ਉਹ ਕੀ ਆ ਕਿ ਜਿਹੜੇ ਪੁਲਿਸ ਦੀਆਂ ਕਾਲੀਆਂ ਭੇਡਾਂ ਰਲੀਆਂ ਹੋਈਆਂ ਨੇ ਜਿਹਨਾਂ ਨੂੰ ਮਹੀਨਾ ਜਾਂਦਾ, ਉਹ ਜੇ ਉਹਨਾਂ ਦੇ ਕੋਲੇ ਕੋਈ ਸ਼ਿਕਾਇਤ ਕਰਦਾ ਕੋਈ ਫਿਕਰਮੰਦ ਬੰਦਾ ਤੇ ਉਹ ਚੁੱਕ ਕੇ ਉਸੇ ਵੇਲੇ ਉਹ ਸ਼ਿਕਾਇਤ ਜਿਹੜੀ ਆ ਉਹ ਭੇਜ ਦਿੰਦੇ ਆ ਜਿਹੜੇ ਵੇਚਣ ਵਾਲੇ ਨੇ ਉਹਨਾਂ ਨੂੰ ਕਿ ਫਲਾਂ ਬੰਦੇ ਨੇ ਤੁਹਾਡੀ ਸ਼ਿਕਾਇਤ ਕੀਤੀ ਆ, ਇਹਨੂੰ ਟਾਈਮ ਨਾਲ ਲੈ ਲਓ, ਇਹਦੋਂ ਪਹਿਲਾਂ ਕਿ ਇਹ ਸ਼ਿਕਾਇਤ ਅੱਗੇ ਵੱਡੇ ਅਫਸਰਾਂ ਦੇ ਕੋਲੇ ਕਰੇ। ਉਹ ਜਿਹੜੇ ਸਮਗਲਰ ਨੇ ਉਹ ਪਹਿਲਾਂ ਉਹਦੇ ਦੁਆਲੇ ਹੋ ਜਾਂਦੇ ਆ ਜੀ ਸ਼ਿਕਾਇਤ ਕਰਨ ਵਾਲੇ ਦੇ। ਇਸ ਕਰਕੇ ਡਰਦੇ ਲੋਕ ਸ਼ਿਕਾਇਤ ਨਹੀਂ ਕਰਦੇ ਕਿ ਇਹ ਨਸ਼ੇ ਦੇ ਸਮਗਲਰ ਉਹਨਾਂ ਦੇ ਪਿੱਛੇ ਪੈ ਜਾਣਗੇ। ਨਸ਼ਾ ਕਿੰਨਾ ਕੁ ਪੰਜਾਬ ਦੇ ਵਿੱਚ ਵਿਕ ਰਿਹਾ ਇਹ ਤਾਂ ਦੱਸਣ ਦੀ ਜ਼ਰੂਰਤ ਨਹੀਂ। ਆ ਪਿਛਲੇ ਦਿਨ ਹੀ ਫੜਿਆ ਗਿਆ ਜੀਤਾ ਮੋੜ, ਜਿਹੜਾ ਕਿੱਡੀਆਂ ਮਹਿੰਗੀਆਂ ਗੱਡੀਆਂ ਉਹ ਲੈ ਕੇ ਫਿਰਦਾ ਸੀਗਾ।
ਉਦੋਂ ਪਹਿਲਾਂ ਰਾਣੋ ਵਾਲਾ ਸਰਪੰਚ ਜਾਂ ਉਹਦੇ ਵਰਗੇ ਹੋਰ ਸੀਨੀਅਰ ਅਫਸਰ ਤੱਕ ਇਹਦੇ ਵਿੱਚ ਇਨਵੋਲਵ ਨੇ। ਜਿੰਨੀ ਦੇਰ ਤੱਕ ਇਹ ਨੈਕਸਸ ਨਹੀਂ ਟੁੱਟਦਾ ਉਨੀ ਦੇਰ ਤੱਕ ਇਹ ਨਸ਼ਾ ਖਤਮ ਨਹੀਂ ਹੋ ਸਕਣਾ। ਜਿਹੜਾ ਤਿੰਨ ਧਿਰੀ ਨੈਕਸਸ ਹੈ, ਜਿਹਦੇ ਵਿੱਚ ਪੋਲੀਟੀਸ਼ੀਅਨ ਸ਼ਾਮਲ ਨੇ, ਜਿਹਦੇ ਵਿੱਚ ਪੁਲਿਸ ਸ਼ਾਮਲ ਹੈ ਤੇ ਜਿਹਦੇ ਵਿੱਚ ਸਮਗਲਰ ਜਿਹੜੇ ਉਹ ਸ਼ਾਮਲ ਨੇ, ਉਨੀ ਦੇਰ ਤੱਕ ਨਹੀਂ ਇਹ ਹੋਣਾ। ਜੇ ਕਾਲ ਝਰਾਣੀ ਵਾਲੀ ਜਿਹੜੀ ਪੰਚਾਇਤ ਹੈ ਉਹ ਚਿੱਟੇ ਦੇ ਉੱਤੇ ਕਾਬੂ ਕਰਨ ਦੇ ਵਿੱਚ ਸਫਲ ਹੋ ਗਈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਨਵੀਂ ਪਿਰਤ ਪੈ ਜਾਊਗੀ ਪੰਜਾਬ ਦੇ ਵਿੱਚ ਕਿ ਆਪੋ ਆਪਣਾ ਫੈਸਲਾ ਫਿਰ ਆਪਣੇ ਤਰੀਕੇ ਦੇ ਨਾਲ ਹੀ ਕਰੋ, ਪੁਲਿਸ ਨੇ ਨਹੀਂ ਕਰਨਾ। ਇਹ ਪੁਲਿਸ ਦੇ ਵਾਸਤੇ ਲਾਅ ਐਂਡ ਆਰਡਰ ਦੀ ਇੱਕ ਵੱਡੀ ਸਿਚੁਏਸ਼ਨ ਖੜੀ ਹੋ ਜਾਊਗੀ, ਜਿਹੜੀ ਕਿ ਪੁਲਿਸ ਨੇ ਤੁਸੀਂ ਇਹ ਕਹਿ ਲਓ ਕਿ ਆਪਣੇ ਆਪ ਹੀ ਜਿਹੜੀ ਉਹ ਖੜੀ ਕੀਤੀ ਹੈ, ਕਿਉਂਕਿ ਇਹਨੂੰ ਕਦੀ ਸੀਰੀਅਸਲੀ ਲਿਆ ਹੀ ਨਹੀਂ ਜਾਂ ਪੋਲੀਟੀਸ਼ੀਅਨਾਂ ਨੇ ਪੁਲਿਸ ਨੂੰ ਸੀਰੀਅਸਲੀ ਕੰਮ ਨਹੀਂ ਕਰਨ ਦਿੱਤਾ। ਬਿਲਕੁਲ ਜੀ, ਇਸ ਦੇ ਕਰਕੇ ਤਾਂ ਪੁਲਿਸ ਬਹੁਤ ਜ਼ਿਆਦਾ ਬਦਨਾਮ ਆ। ਅੱਗੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਦੂਜਾ ਪੱਖ ਹੋਰ ਪੰਚਾਇਤ ਦਾ ਆਪਾਂ ਗੱਲ ਕਰਦੇ ਹਾਂ। ਪੰਚਾਇਤੀ ਪੈਸਾ ਖਾਣ ਦਾ ਘਪਲਾ ਵੀ ਸਾਹਮਣੇ ਆਇਆ। ਐਕਚੁਅਲੀ ਇਹ ਨਾ ਜੀ ਮਾਮਲਾ ਚੱਲ ਰਿਹਾ ਵਾਵਾ ਦੇਰ ਤੋਂ। ਜਿਹੜੀ ਆ ਇੱਥੇ ਇੱਕ IT ਪਾਰਕ ਬਣਾਉਣਾ ਸੀਗਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਆਉਣ ਤੋਂ ਬਾਅਦ। ਬੜਾ ਇਹਦਾ ਰੌਲਾ ਉਸ ਵੇਲੇ ਤੁਸੀਂ ਸੁਣਿਆ ਹੋਊਗਾ। ਜਿਹੜੀ ਜ਼ਮੀਨ ਅਕਵਾਇਰ ਕੀਤੀ ਗਈ ਉਹਦੇ ਚ ਉਹ ਪਿੰਡਾਂ ਦੀ ਜ਼ਮੀਨ ਸੀਗੀ, ਪੰਚਾਇਤਾਂ ਦੀ। ਇੱਕ ਤਾਂ ਜ਼ਮੀਨ ਜਿਹੜੀ ਕਿਸਾਨਾਂ ਦੀ ਸੀਗੀ ਉਹ ਤਾਂ ਸੈਪਰੇਟਲੀ, ਇਹਦੇ ਵਿੱਚ ਪੰਚਾਇਤਾਂ ਦੀ ਜ਼ਮੀਨ ਲਈ ਗਈ ਸੀਗੀ। ਪੰਚਾਇਤਾਂ ਦੀ ਜ਼ਮੀਨ ਹੜੱਪਣ ਦਾ ਇਹ ਇੱਕ ਤਰੀਕਾ ਅਪਣਾਇਆ ਗਿਆ ਸੀਗਾ। ਜਿਵੇਂ ਜਿਹੜਾ ਮੱਤੇਵਾੜਾ ਜੰਗਲ ਬੜਾ ਉਸ ਟਾਈਮ ਦੇ ਉੱਤੇ ਚਰਚਾ ਦੇ ਵਿੱਚ ਆਇਆ ਸੀਗਾ, ਉਹ ਜੰਗਲ ਹੜੱਪਣ ਦਾ ਇੱਕ ਤਰੀਕਾ ਸੀਗਾ, ਉਹ ਜ਼ਮੀਨ ਹੜੱਪਣ ਦਾ ਇੱਕ ਤਰੀਕਾ ਸੀਗਾ। ਪੰਜਾਬ ਸਰਕਾਰ ਨੇ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਕਾਂਗਰਸ ਦੀ, ਉਹਨੇ ਪੰਚਾਇਤੀ ਜ਼ਮੀਨਾਂ ਲੈਣ ਦੇ ਵਾਸਤੇ ਇਹ ਹੱਥ ਕੰਡੇ ਅਪਣਾਏ ਸੀ। ਜਿਵੇਂ ਜਦੋਂ 2002 ਤੋਂ ਲੈ ਕੇ 7 ਤੱਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਸੀ, ਉਹਨਾਂ ਨੇ ਸੇਜ਼ ਬਣਾਏ ਸੀ SEZ, ਸਪੈਸ਼ਲ ਇਕਨੋਮਿਕ ਜ਼ੋਨ। ਉਦੋਂ ਜ਼ਮੀਨਾਂ ਬਹੁਤ ਸਾਰੀਆਂ ਅਕਵਾਇਰ ਕੀਤੀਆਂ ਸੀ। ਜੇ ਕਿਸੇ ਜਗ੍ਹਾ ਦੇ ਉੱਤੇ ਕਿਸੇ ਨੇ ਇੰਡਸਟਰੀ ਲੱਗੀ ਦੇਖੀ ਹੋਵੇ ਤਾਂ ਹੋ ਸਕਦਾ ਕਿਸੇ ਨੂੰ ਖੁਰਦਬੀਨ ਨਾ ਦਿਸ ਗਈ ਹੋਵੇ, ਨਹੀਂ ਤਾਂ ਇਹ ਜ਼ਮੀਨਾਂ ਦੇ ਕੇ ਕਾਰਪੋਰੇਟ ਘਰਾਣਿਆਂ ਨੂੰ ਮੁੜ ਉਹਨਾਂ ਦੇ ਉੱਤੇ ਕੁਝ ਸਮੇਂ ਤੋਂ ਬਾਅਦ ਕਲੋਨੀਆਂ ਕੱਟਤੀਆਂ ਸੀ। ਡਰਾਮਾ ਇਹ ਵੀ ਉਹੀ ਹੈ। ਔਰ ਇਹ ਜਿਹੜੀ ਮਈ ਦੇ ਵਿੱਚ ਇਹ ਪਿਛਲੇ ਵਰੇ ਇਹ ਸਾਰਾ ਸਾਹਮਣੇ ਆਉਣਾ ਸ਼ੁਰੂ ਹੋਇਆ। ਇਹ 70 ਕਰੋੜ ਰੁਪਈਆ ਜਿਹੜਾ ਮੁਆਵਜ਼ਾ ਆਇਆ ਪੰਚਾਇਤੀ ਜ਼ਮੀਨਾਂ ਦਾ, ਮੈਂ ਜਿਹੜੀ ਇੰਡੀਵਿਜੂਅਲ ਤੌਰ ਦੇ ਉੱਤੇ ਕਿਸਾਨਾਂ ਦਾ ਹੈ ਉਹਦਾ ਨਹੀਂ, ਜਿਹੜਾ ਪੰਚਾਇਤੀ ਜ਼ਮੀਨਾਂ ਚ ਆਇਆ ਉਹਦਾ ਫਿਰ ਇਹਨਾਂ ਨੇ ਕਢਵਾਇਆ ਜੀ। ਮੇਰੇ ਕੋਲ ਉਹਦੇ ਸਾਰੇ ਪੇਪਰ ਮੌਜੂਦ ਨੇ। ਕਢਵਾਇਆ ਕਿਵੇਂ ਗਿਆ? ਬੈਂਕਾਂ ਦੇ ਵਿੱਚੋਂ ਇਹ ਪੈਸੇ ਕਢਵਾਏ ਗਏ 5 ਕਰੋੜ 8 ਕਰੋੜ 10 ਕਰੋੜ, ਔਰ ਬੈਂਕਾਂ ਦੇ ਸਾਰੀ ਜਾਣਕਾਰੀ ਹੈ। ਕਢਵਾਇਆ ਗਿਆ ਪੰਚਾਇਤਾਂ ਦੇ ਰਾਹੀਂ। ਕਢਵਾ ਕੇ ਕੀ ਕੀਤਾ ਗਿਆ? ਉਸ ਪੈਸੇ ਨੂੰ ਹੁਣ ਖਾਣਾ ਕਿਵੇਂ ਸੀਗਾ ਜੀ? ਉਹ ਕੀਤਾ ਗਿਆ ਕਿ ਇੱਕ ਇੱਥੇ ਆਕੜੀ ਪਿੰਡ ਪੈਂਦਾ, ਉਹਦੇ ਵਿੱਚ 11 ਸਟੂਡੈਂਟ ਨੇ ਜੀ, ਬੱਚੇ ਨੇ 11 ਬੱਚੇ ਨੇ। 21 ਕਮਰਿਆਂ ਦਾ ਪ੍ਰੋਜੈਕਟ ਸਕੂਲ ਦਾ ਸ਼ੁਰੂ ਕਰਤਾ। ਜਿਹੜਾ ਪ੍ਰੋਜੈਕਟ ਦਿੱਤਾ ਗਿਆ ਜਿਹੜੀ ਕੰਪਨੀ ਨੂੰ, ਉਹ ਕਿਹਦੀ ਹੈ? MLA ਦੀ। ਔਰ ਉਹ ਬਣਾ ਰਿਹਾ ਉਹਨੂੰ, ਉਹਦੇ ਵਾਸਤੇ ਪੈਸਾ ਕਢਾ ਲਿਆ। ਅੱਛਾ, ਇਹਦੇ ਵਿੱਚ ਜਿਹੜਾ ਵੱਡਾ ਘਪਲਾ ਇਹ ਹੋਇਆ ਕਿ ਜਦੋਂ ਵੀ ਪ੍ਰੋਜੈਕਟ ਸਰਕਾਰੀ ਤੌਰ ਦੇ ਉੱਤੇ ਕਿਸੇ ਨੂੰ ਦਿੱਤਾ ਜਾਂਦਾ, ਉਹ ਇਉਂ ਨਹੀਂ ਹੁੰਦਾ ਕਿ ਉਹਦੀਆਂ ਕਿਸ਼ਤਾਂ ਹੁੰਦੀਆਂ ਨੇ 10%, ਫਿਰ 10%, ਇਸ ਤਰੀਕੇ ਨਾਲ ਪੈਸੇ ਦਿੱਤੇ ਜਾਂਦੇ ਆ। ਇਹਦੇ ਵਿੱਚ 90% ਜਿਹੜੇ ਜੀ ਉਹ ਪੈਸੇ ਦੇ ਦਿੱਤੇ ਗਏ, ਕੰਪਨੀਆਂ ਨੂੰ ਜਾਰੀ ਕਰ ਦਿੱਤੇ ਗਏ। ਕਿਉਂ ਜਾਰੀ ਕਰਤੇ ਗਏ? ਕਿਉਂਕਿ ਉਹ ਕੰਪਨੀਆਂ ਪੋਲੀਟੀਸ਼ੀਅਨ ਦੀਆਂ ਨੇ। ਇਹ 70 ਕਰੋੜ ਰੁਪਈਆ ਜਿਹੜਾ ਸੀਗਾ ਜੀ ਉਹ ਗਾਇਬ ਕਰਤਾ। ਐਕਚੁਅਲੀ ਇਹ 70 ਕਰੋੜ ਨਹੀਂਗਾ, ਇਹ ਕਈ 70 ਕਰੋੜ ਹੈ। 20 ਕਰੋੜ ਰੁਪਈਆ ਕਢਾ ਕੇ ਪਿੰਡਾਂ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਗਏ। ਵਿਕਾਸ ਕਾਰਜ ਇਦਾਂ ਦੇ ਸ਼ੁਰੂ ਕੀਤੇ ਗਏ ਕਿ ਗੁਰਦੁਆਰੇ ਦੇ ਨਾਲ ਇੱਕ ਮੈਰਿਜ ਪੈਲੇਸ ਬਣਾਇਆ ਜਾ ਰਿਹਾ, ਗੁਰਦੁਆਰੇ ਦੇ ਨਾਲ ਲਗਵਾ। ਉਹ ਗੁਰਦੁਆਰੇ ਦੇ ਨਾਲ ਮੈਰਿਜ ਪੈਲੇਸ ਕਿਵੇਂ ਬਣ ਸਕਦਾ? ਕਹਿੰਦੇ ਜੀ ਉਹਦੇ ਵਾਸਤੇ ਇੱਕ ਉਹਦੀ ਪਹਿਲਾਂ ਅਸੀਂ ਬੇਸਮੈਂਟ ਬਣਾਉਣੀ ਹੈ। ਬੇਸਮੈਂਟ ਕਿਉਂ ਬਣਾਉਣੀ ਆ? ਕਿਉਂਕਿ ਉਹ ਮਿੱਟੀ ਪੱਟ ਕੇ ਵੇਚਦੀ। ਕਿਸ ਕਿਸ ਤਰੀਕੇ ਦੇ ਘਪਲੇ ਜਿਹੜੇ ਉਹ ਕੀਤੇ ਗਏ ਆ। ਇਹ ਕਈ 100 ਕਰੋੜ ਰੁਪਈਆ ਜਿਹੜਾ ਖਾ ਲਿਆ ਗਿਆ। ਤੇ ਹੁਣ ਕੀਤਾ ਕੀ ਗਿਆ? 5 ਸਰਪੰਚ
ਤੇ 11 ਅਫਸਰਾਂ ਦੇ ਉੱਤੇ ਕਾਰਵਾਈ ਹੋਈ ਹੈ। ਡੀਡੀਪੀਓ ਨੇ ਇਹ ਕਿਹਾ ਕਿ ਸਿਰਫ ਬੀਡੀਪੀਓ ਸ਼ੰਭੂ ਦਾ ਸਸਪੈਂਸ਼ਨ ਆਰਡਰ ਮਿਲਿਆ, ਬਾਕੀਆਂ ਦਾ ਨਹੀਂ। ਇਹਨਾਂ ਦੇ ਸਸਪੈਂਸ਼ਨ ਆਰਡਰ ਦੇ ਜਿਹੜੇ ਉਹ ਕਾਪੀ ਹੈ ਜੀ, ਉਹ ਮੇਰੇ ਕੋਲੇ ਹੈਗੀ ਹੈ। ਸਾਰਿਆਂ ਨੂੰ ਸਸਪੈਂਡ ਕੀਤਾ ਗਿਆ ਆਈਟੀ ਪਾਰਕ ਪ੍ਰੋਜੈਕਟ ਦੇ ਨਾਮ ਦੇ ਹੇਠ। ਪਰ ਇਹਦੀ ਜਿਹੜੀ ਅਸਲ ਕਹਾਣੀ ਆ ਉਹ ਇਹ ਆ ਕਿ ਇਹ ਮਹਿਜ਼ ਸਰਪੰਚ ਟੁੰਗ ਦਿੱਤੇ ਗਏ ਤੇ 11 ਅਫਸਰ ਟੁੰਗ ਦਿੱਤੇ ਗਏ। ਕਰਪਟ ਨੇ ਇਹ, ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਇਹ ਕਰਪਟ ਨੇ। ਪਰ ਇਹ ਛੋਟੀਆਂ ਮੱਛੀਆਂ ਨੇ। ਇਹ ਛੋਟੀਆਂ ਮੱਛੀਆਂ ਇਸ ਕਰਕੇ ਟੁੰਗ ਦਿੱਤੀਆਂ ਗਈਆਂ ਕਿ ਜਿਹੜਾ ਕਾਂਗਰਸ ਦਾ ਐਮਐਲਏ ਆ, ਉਹਨੇ 2-3 ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਉਹ ਇਹ ਕਹਿੰਦਾ ਸੀਗਾ ਕਿ ਮੈਂ ਤਾਂ ਬੜੇ ਪ੍ਰੋਜੈਕਟ ਲਿਆਂਦੇ ਇੱਥੇ, ਪਰ ਇਹ ਜਿਹੜੇ ਅਫਸਰ ਸੀ ਇਹਨਾਂ ਨੇ ਉਹ ਪ੍ਰੋਜੈਕਟ ਚੱਲਣ ਨਹੀਂ ਦਿੱਤੇ, ਇਹਨਾਂ ਨੇ ਉਹ ਪ੍ਰੋਜੈਕਟ ਦੇ ਉੱਤੇ ਪੈਸਾ ਲੱਗਣ ਨਹੀਂ ਦਿੱਤਾ, ਇਹ ਉਹਦੇ ਵਿੱਚੋਂ ਪੈਸੇ ਖਾ ਗਏ। ਅਸਲ ਦੇ ਵਿੱਚ ਉਸ ਪੋਲੀਟੀਸ਼ੀਅਨ ਨੂੰ ਬਚਾਉਣ ਦੇ ਵਾਸਤੇ ਇਹਨਾਂ ਦੀ ਬਲੀ ਦੇ ਦਿੱਤੀ ਗਈ ਆ ਤੇ ਉਹਦੇ ਵਿੱਚੋਂ ਉਹ ਹੁਣ ਸਾਫ਼ ਸੁਥਰਾ ਹੋ ਕੇ ਬਚ ਕੇ ਨਿਕਲ ਜੂਗਾ। ਇਹ ਇਨਵੈਸਟੀਗੇਸ਼ਨ ਦਾ ਅਜੇ ਪਾਰਟ ਹੈ। ਜੇ ਇਨਵੈਸਟੀਗੇਸ਼ਨ ਅੱਗੇ ਚੱਲਦੀ ਹੈ ਤੇ ਉਹਦਾ ਨਾਮ ਸਿੱਧਮ ਸਿੱਧਾ ਆ ਸਕਦਾ। ਉਂਝ ਵੈਸੇ ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ ਸੀ, ਨਕਲੀ ਸ਼ਰਾਬ ਦੀਆਂ, ਉਹਦੇ ਵਿੱਚ ਉਹਦਾ ਹੀ ਨਾਮ ਬੋਲਦਾ ਸੀਗਾ। ਤੇ ਜਿਹੜੀ ਇੱਕ ਕਣਕ ਦੇ ਗੋਦਾਮ ਫੜੇ ਗਏ ਸੀਗੇ ਇੱਥੋਂ ਜੰਡਿਆਲਾ ਗੁਰੂ ਚ, ਉਹ ਹੜੱਪੀ ਗਏ ਸੀਗੇ ਕਈ ਗੋਦਾਮ ਜਿਹੜੇ, ਉਹਦੇ ਵਿੱਚ ਇਹਦਾ ਭਾਣਜਾ ਸੀਗਾ। ਸੋ ਜਿੱਥੇ ਉਹ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ, ਸੋ ਹਰੇਕ ਜਗ੍ਹਾ ਦੇ ਉੱਤੇ ਨਾਮ ਉਹਦਾ ਬੋਲਦਾ ਕਿਸੇ ਕਰਪਸ਼ਨ ਦੇ ਵਿੱਚ ਹੋਵੇ। ਪਰ ਉਹਨੇ ਹੁਣ ਇੱਕ ਸ਼ੈਤਾਨੀ ਵਾਲੇ ਤਰੀਕੇ ਦੇ ਨਾਲ ਆਪਣੇ ਗਲੋਂ ਗਲਾਵਾਂ ਲਾ ਕੇ ਇਹਨਾਂ ਚੰਦ ਸਰਪੰਚਾਂ ਤੇ ਅਫਸਰਾਂ ਦੇ ਗਲ ਚ ਪਾਤਾ। ਅੰਦਰੋਂ ਗਤੀ ਪਤਾ ਨਹੀਂ ਕੀ ਹੋਇਆ ਹੋਣਾ। ਬਹੁਤ ਬਹੁਤ ਧੰਨਵਾਦ ਬਲਤੇਜ ਬਾਨੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਬਾਨੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।